ਆਸਟ੍ਰੇਲੀਆ ਦੇ ਵਿੱਚ ਜਦੋਂ ਵੀ ਫਸਟ ਵਰਲਡ ਵਾਰ ਜਾਂ ਗੈਲੀਪੋਲੀ ਨਾਲ ਦੇ ਸ਼ਹੀਦਾਂ ਦੀ ਗੱਲ ਹੁੰਦੀ ਹੈ ਤੇ ਸਿੱਖਾਂ ਨੂੰ ਬਰਾਬਰ ਸੈਲੂਟ ਕੀਤਾ ਜਾਂਦਾ ਹੈ। 13 ਬ੍ਰਿਗੇਡ ਇਜ਼ ਰਿਕਰੂਟਿੰਗ ਏ ਸਿੱਖ ਪਲਾਟੂਨ ਕਿ ਉਹਨਾਂ ਦੀ ਬ੍ਰਿਗੇਡ ਦੇ ਵਿੱਚ 13 ਬ੍ਰਿਗੇਡ ਦੇ ਵਿੱਚੋਂ ਇੱਕ ਸਿੱਖ ਪਲਾਟੂਨ ਜਿਹੜੀ ਹੈ ਉਹ ਰਿਕਰੂਟ ਕਰ ਰਹੇ ਨੇ। ਜਦੋਂ ਇਨਕੁਆਇਰ ਕੀਤਾ ਵੀ ਕੀ ਇਹਦੇ 'ਚ ਸਿਰਫ ਆਸਟ੍ਰੇਲੀਅਨ ਜਿਹੜੇ ਸਿਟੀਜ਼ਨ ਸਿੱਖ ਨੇ ਉਹੀ ਭਰਤੀ ਹੋ ਸਕਦੇ ਨੇ, ਉਹਨਾਂ ਨੇ ਕਿਹਾ ਨਹੀਂ, ਆਸਟ੍ਰੇਲੀਆ ਨੇ ਜਿਨ੍ਹਾਂ ਨੂੰ PR ਲੈ ਲਈ ਹੈ, PR ਵਾਲਿਆਂ ਨੂੰ ਵੀ ਜਿਹੜਾ ਉਹਨਾਂ ਨੇ ਇਸ ਦੇ ਵਿੱਚ ਚਾਂਸ ਦੇਣੇ। ਸਿੱਖ ਫੌਜ ਨੇ ਬਹਾਦਰੀ ਦੇ ਨਾਲ ਆਪਣੀ ਇੰਨੀ ਥਾਂ ਬਣਾਈ, ਸਿੱਖਾਂ ਨੂੰ ਤਾਂ ਫੁੱਲ ਸਕੇਲ ਦਸਤਾਰ 5 ਕਕਾਰਾਂ ਦੇ ਨਾਲ ਸਰਵ ਕਰਨ ਦਾ ਹੱਕ ਹੈ। 5 ਜਿਹੜੇ ਸਾਡੇ ਕਕਾਰ ਨੇ ਉਹਨਾਂ 'ਚ ਸਿੱਖ ਆਈਡੈਂਟੀਟੀ ਪਗੜੀ, ਔਰ ਜਿਹੜੀ ਆਸਟ੍ਰੇਲੀਅਨ ਡਿਫੈਂਸ ਫੋਰਸਿਸ ਦਾ ਹੈਡ ਹੈ ਜਿਹੜਾ ਹਰ ਸੋਲਜਰ ਪਹਿਨਦਾ ਸਿੱਖ ਤਾਂ ਆਪਣੀ ਦਸਤਾਰ ਸਜਾਉਂਦੇ ਨੇ, ਉਸ ਦੇ ਵਿੱਚ ਵੀ ਜਿਹੜਾ ਟਰਬਨ ਦਾ ਬੈਡ ਹੈ ਉਹਨੂੰ ਕਿਹਾ ਹੀ ਪਗੜੀ ਜਾਂਦਾ ਹੈ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਪਿਛਲੇ ਦਿਨੀ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਆਸਟ੍ਰੇਲੀਆ ਦੀ ਧਰਤੀ ਤੇ ਖਲੋ ਕੇ ਖਾਲਿਸਤਾਨ ਰੈਫਰੈਂਡਮ ਦੇ ਮੁੱਦੇ ਤੇ ਕੈਨੇਡਾ ਦੇ ਖਿਲਾਫ ਜ਼ਹਿਰ ਉਗਲਿਆ ਸੀ। ਆਸਟ੍ਰੇਲੀਆ ਨੇ ਆਪਣੀ ਫੌਜ ਵਿੱਚ ਸਿੱਖ ਪਲਾਟੂਨ ਦੀ ਰੂਟਿੰਗ ਲਈ ਗੁਰਦੁਆਰਿਆਂ ਵਿੱਚ ਜਾ ਕੇ ਭਰਤੀ ਕਰਨ ਦੀ ਮੁਹਿੰਮ ਜਿਹੜੀ ਹੈ ਵਿੱਢੀ ਹੈ। ਕੀ ਭਾਰਤ ਇਸ ਦਾ ਵੀ ਵਿਰੋਧ ਕਰੇਗਾ? ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਅਤੇ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਭਾਰਤ ਅੱਜ ਇਕੱਲਾ ਯੂਕਰੇਨ ਦੇ ਹਵਾਲੇ ਨਾਲ ਹੀ ਜਿਹੜਾ ਹੈ ਉਹ ਵਾੜ 'ਚ ਫਸੇ ਬਿੱਲੇ ਵਾਂਗ ਨਹੀਂ ਹੈ। ਈਵਨ ਜਦੋਂ ਅਸੀਂ ਕੱਲ੍ਹ ਇਹ ਡਿਸਕਸ ਕੀਤਾ ਕਿ ਐਸ ਜੈਸ਼ੰਕਰ ਜਿਹਨੇ ਆਪਣੀ ਕਾਊਂਟਰ ਪਾਰਟ ਆਸਟ੍ਰੇਲੀਅਨ ਬੀਬੀ ਦੇ ਨਾਲ ਖਲੋ ਕੇ ਜੁਆਇੰਟ ਪ੍ਰੈਸ ਕਾਨਫਰੰਸ ਕੀਤੀ, ਔਰ ਉਸ ਦੇ ਵਿੱਚ ਐਸ ਜੈਸ਼ੰਕਰ ਨੇ ਕਿਵੇਂ ਰਿਸਪੌਂਡ ਕੀਤਾ ਕੈਨੇਡਾ ਦੇ ਮਾਮਲੇ ਨੂੰ ਔਰ ਖਾਲਿਸਤਾਨ ਰੈਫਰੈਂਡਮ ਦੇ ਹਵਾਲੇ ਨਾਲ। ਕਿਉਂਕਿ ਉਹਦੀ 19 ਰਿਕਾਰਡਿੰਗ ਹੀ ਬਾਹਰ ਸੀ, ਔਰ ਅੱਜ ਸਾਡੇ ਆਸਟ੍ਰੇਲੀਅਨ ਵੀਰ ਮਨਦੀਪ ਸਿੰਘ ਹੋਰਾਂ ਨੇ ਸਾਨੂੰ ਉਸ ਦੀ ਕੰਪਲੀਟ ਟਰਾਂਸਕ੍ਰਿਪਟ ਵੀ ਭੇਜੀ ਹੈ ਜਿਹੜੀ ਆਸਟ੍ਰੇਲੀਅਨ ਫੋਰਨ ਮਿਨਿਸਟਰ ਨੇ ਛਾਪੀ ਹੈ। ਔਰ ਇਹਦੇ ਤੋਂ ਇਹ ਵੀ ਸਾਹਮਣੇ ਆਇਆ ਕਿ ਇਹ ਸਵਾਲ ਕੋਈ ਇਸ ਲੈਵਲ ਦੇ ਉੱਤੇ ਨਹੀਂ ਹੈ ਕਿ ਵੀ ਜਿਹੜੇ ਦੂਸਰੇ ਐਕ੍ਰੈਡਿਟਡ ਜਿਹੜੀਆਂ ਨਿਊਜ਼ ਏਜੰਸੀਜ਼ ਦੇ ਨੁਮਾਇੰਦੇ ਨੇ ਜਾਂ ਉਹਨਾਂ ਵੱਲੋਂ ਪੁੱਛਿਆ ਗਿਆ। ਇਹ ਕਿਸ ਕਿਸਮ ਦੇ ਬੰਦੇ ਵੱਲੋਂ ਜਿਹਦਾ ਕੋਈ ਐਜ਼ ਏ ਜਰਨਲਿਸਟ ਵਜੂਦ ਨਹੀਂ ਹੈ, ਨਾ ਉਹਦੀ ਪਬਲੀਕੇਸ਼ਨ ਪ੍ਰਿੰਟ 'ਚ ਹੈ, ਨਾ ਕੋਈ ਅਦਰਵਾਈਜ਼ ਹੈ। ਸੋ ਜ਼ਾਹਰ ਹੈ ਵੀ ਇਸ ਕਿਸਮ ਦੇ ਪਲਾਂਟਡ ਸਵਾਲ ਹੁੰਦੇ ਨੇ ਜਿਹੜੇ ਇੰਡੀਅਨ ਐਮਬੈਸੀ ਦੇ। ਔਰ ਇਹ ਪੁੱਛਣ ਵਾਲਾ ਵੀ ਜਿਹੜਾ ਹੈ ਪਵਨ ਲੂਥਰਾ, ਜਿਹਨੇ ਇੰਡੀਅਨ ਲਿੰਕ ਮੀਡੀਆ ਗਰੁੱਪ, ਇਸ ਕਿਸਮ ਦੀ ਫੇਕ ਉਹਦੀ ਕੋਈ ਹੋਂਦ ਨਹੀਂ ਹੈ। ਸੋ ਜ਼ਾਹਰ ਹੈ ਕਿ ਇਹਦਾ ਜਵਾਬ ਦੇਣ ਲੱਗਿਆ ਐਸ ਜੈਸ਼ੰਕਰ ਨੇ ਜਿਹੜਾ ਖਾਲਿਸਤਾਨ ਲਫ਼ਜ਼ ਦਾ ਵੀ ਇਸਤੇਮਾਲ ਕੀਤਾ ਹੈ, ਰੈਫਰੈਂਡਮ ਕਹਿਣਾ ਪੈਣਾ ਸੀ। ਔਰ ਇਸ ਸਾਰੇ ਦੇ ਨਾਲ ਜਿਹੜੀ ਹੁਣ ਇਹ ਟਰਾਂਸਕ੍ਰਿਪਟ ਵੀ ਉਹਨਾਂ ਦੀ ਸਾਹਮਣੇ ਆਈ, ਉਹਦੇ 'ਚ ਵੀ ਔਨ ਰੈਕਰਡ ਆ ਗਿਆ। ਮੈਂ ਜਦੋਂ ਉਸ ਦੀ ਉਹ ਲਾਈਵ ਕਲਿੱਪ ਵੀ ਦੇਖ ਰਿਹਾ ਸੀ ਤੇ ਜਿਹੜੀ ਆਸਟ੍ਰੇਲੀਅਨ ਬੀਬੀ ਹੈ ਨਾਲ ਖਲੋਤੀ, ਜਿਹਨੂੰ ਅੰਗਰੇਜ਼ੀ ਸ਼ੀ ਵਾਜ਼ ਐਮਿਊਜ਼ਡ, ਉਹ ਦੇਖ ਰਹੇ, ਕਿਉਂਕਿ ਇੱਕ ਤਾਂ ਜਿਸ ਤੋਂ ਪੁੱਛਾਇਆ ਜਾ ਰਿਹਾ ਉਹ ਕੋਈ ਹੈ ਨਹੀਂ ਉਹਦੀ ਹੋਂਦ ਕਿ ਵੀ ਇਹ ਸਾਰਾ ਕੀ ਹੈ। ਔਰ ਮੈਨੂੰ ਇਹ ਲੱਗਾ ਕਿ ਵੀ ਇਹ ਇਨਫੈਕਟ ਕਿਉਂਕਿ ਪਲਾਂਟਡ ਸਵਾਲ ਸੀ ਇਹਦਾ ਪਵਨ ਲੂਥਰਾ ਦਾ ਜਿਹੜਾ ਉਹਨਾਂ ਨੇ ਪੁੱਛਵਾਇਆ। ਸੋ ਮੈਨੂੰ ਇਹ ਲੱਗਾ ਕਿ ਵੀ ਇਹ ਆਸਟ੍ਰੇਲੀਆ ਨੂੰ ਮੈਸੇਜ ਦੇਣ ਦੀ ਕੋਸ਼ਿਸ਼ ਵੀ ਹੈ, ਕਿਉਂਕਿ ਅਲਟੀਮੇਟਲੀ ਰੈਫਰੈਂਡਮ ਔਰ ਇੱਥੋਂ ਕੈਨੇਡਾ ਤੋਂ ਬਾਅਦ ਅਮਰੀਕਾ ਔਰ ਓਬਵੀਅਸਲੀ ਆਸਟ੍ਰੇਲੀਆ ਭਾਵੇਂ ਸਾਲ ਹੋਰ ਲੱਗ ਜਾਏ। ਔਰ ਆਸਟ੍ਰੇਲੀਆ ਦੇ ਵਿੱਚ ਆਲਮੋਸਟ 300% ਪਾਪੂਲੇਸ਼ਨ ਵੀ ਵਧੀ ਹੈ, ਔਰ ਵੱਡੇ ਸ਼ਹਿਰਾਂ ਦੇ ਵਿੱਚ ਈਵਨ ਕਿਸਾਨ ਲਹਿਰ ਦੇ ਚੱਲਦੇ ਆ, ਜਿਵੇਂ ਆਸਟ੍ਰੇਲੀਅਨ ਯੰਗਸਟਰਸ ਨੇ ਖਾਸ ਤੌਰ 'ਤੇ 50,000 ਤੋਂ ਜ਼ਿਆਦਾ ਸਟੂਡੈਂਟ ਆਉਂਦੇ ਨੇ। ਉਹਨਾਂ ਨੇ ਕਿਵੇਂ ਜਿਹੜਾ ਬੈਕ ਕੀਤਾ, ਔਰ ਇਸ ਵੇਲੇ ਉਹ ਪਿਛਲਾ 15 ਅਗਸਤ ਦਾ ਮੌਕਾ ਹੋਏ ਜਾਂ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਕਿਤਾਬ ਦੇ ਉੱਤੇ ਗੱਲ ਹੋਏ ਭਾਈ ਦਲਜੀਤ ਸਿੰਘ ਹੋਰਾਂ ਦੀ, ਜਾਂ ਆਉਣ ਵਾਲੇ ਪੀਰੀਅਡ 'ਚ ਜਿਸ ਲੈਵਲ ਦੇ ਉੱਤੇ ਪਲੈਨਿੰਗਸ ਨਵੰਬਰ 84 ਦੀ ਨਸਲਕੁਸ਼ੀ ਨੂੰ ਲੈ ਕੇ ਹੋ ਰਹੀਆਂ ਨੇ। ਔਰ ਆਸਟ੍ਰੇਲੀਆ ਦੇ ਵਿੱਚ ਇਹ ਸਮਝਦੀ ਹੈ ਇੰਡੀਅਨ ਗੌਰਮੈਂਟ, ਉਹਨਾਂ ਦਾ ਸਿਸਟਮ, ਕਿ ਕੈਨੇਡਾ, ਅਮਰੀਕਾ, UK ਤੋਂ ਬਾਅਦ ਜਿਹੜਾ ਹੁਣ ਸਭ ਤੋਂ ਪ੍ਰਭਾਵਸ਼ਾਲੀ ਜਿਹੜੀ ਐਕਟੀਵਿਟੀ ਹੈ ਉਹ ਆਸਟ੍ਰੇਲੀਆ 'ਚ ਹੈ। ਇਸ ਲਈ ਉਹਨਾਂ ਨੇ ਸਿੰਘ ਨਾਵਾਂ ਵਾਲੇ ਆਪਣੇ 2 ਕੌਂਸਲੇਟ ਵੀ ਲਿਆ ਕੇ ਉੱਥੇ ਲਾਏ ਨੇ, ਮਿਸ ਇਨਫੋਰਮੇਸ਼ਨ ਵੀ, ਔਰ ਜਿਸ ਅੰਦਾਜ਼ ਦੇ ਵਿੱਚ ਉਹਨਾਂ ਨੇ
ਸ਼ਰਾਰਤ ਕਰਨ ਦੀ ਕੋਸ਼ਿਸ਼ ਵੀ ਕੀਤੀ, ਜਿਹਦੇ ਥੱਲੇ ਉਹ ਹਰਿਆਣਵੀ ਬਾਣੀਆਂ ਜਿਹੜਾ ਉਹ ਡਿਪੋਰਟ ਹੋਇਆ, ਉਹਨੂੰ ਕਿਵੇਂ ਹੀਰੋਜ਼ ਵੈਲਕਮ ਦਿੱਤੀ ਗਈ। ਔਰ ਇਹ ਸਾਰੇ ਦਾ ਜ਼ਿਕਰ, ਕਿਉਂਕਿ ਜਦੋਂ ਵੀ ਅਸੀਂ ਕੋਈ ਕਰੰਟ ਡਿਵੈਲਪਮੈਂਟਸ ਦੇਖਦੇ ਹਾਂ, ਜੇ ਤੁਸੀਂ ਉਹਨੂੰ ਘਟਨਾਕ੍ਰਮ ਨਾਲ ਜੋੜ ਕੇ ਨਾ ਦੇਖੋਗੇ, ਔਰ ਖ਼ਾਸ ਤੌਰ 'ਤੇ ਜਿਹੜੇ ਸਾਡੇ ਨਵੇਂ ਵਿਊਅਰਸ ਜੁੜਦੇ ਨੇ, ਇਸ ਸਿਨੇਰੀਓ ਨੂੰ ਸਮਝਿਆ ਨਹੀਂ ਜਾ ਸਕਦਾ। ਹੁਣ ਮੈਨੂੰ ਇਹ ਸੀ ਕਿ ਵੀ ਇਹ ਜਿਹੜਾ ਐਸ ਜੈ ਸ਼ੰਕਰ ਉੱਥੇ ਖਲੋ ਕੇ ਇਹ ਸਵਾਲ ਪੁੱਛਵਾ ਕੇ ਮੈਸੇਜ ਦੇ ਰਿਹਾ ਹੈ, ਉਹ ਆਪਣੀ ਆਸਟ੍ਰੇਲੀਅਨ ਗਵਰਨਮੈਂਟ ਨੂੰ ਦੱਸ ਰਿਹਾ ਜੀ ਇਹ ਸਿੱਖ ਬਹੁਤ ਖਤਰਨਾਕ, ਇਹ ਜੇ ਤੁਸੀਂ ਵੀ ਇਸ ਕਿਸਮ ਦਾ ਰੈਫਰੈਂਡਮ ਔਰ ਖਾਲਿਸਤਾਨ ਦੀ ਐਕਟੀਵਿਟੀ ਅਲਾਓ ਕਰੋਗੇ ਤੇ ਇਹ ਇਵੇਂ ਹੀ ਮੰਨਿਆ ਜਾਏਗਾ ਜਿਵੇਂ ਇੱਕ ਡੈਮੋਕ੍ਰੇਸੀ ਦੂਜੇ ਨਾਲ ਕੋਆਪਰੇਟ ਨਹੀਂ, ਕਿਉਂਕਿ ਉਹਦੇ ਜੇ ਤੁਸੀਂ ਸਵਾਲ ਨੂੰ ਹੁਣ ਮੈਂ ਦੁਬਾਰਾ ਨਹੀਂ ਡਿਸਕਸ ਕਰਨਾ ਚਾਹੁੰਦਾ, ਕੱਲ ਮੈਂ ਕੀਤਾ ਕਿ ਉਹ ਕਹਿ ਰਿਹਾ ਜੀ ਕਿ ਜਿਹੜੀਆਂ ਡੈਮੋਕ੍ਰੇਸੀਜ਼ ਨੇ ਨਾਟ ਓਨਲੀ ਇਨ ਦਾ ਕੰਟਰੀ ਅਬਰੋਡ ਵੀ ਆਲਸੋ ਉਹਨਾਂ ਨੂੰ ਤਾਬਨ ਕਰਨਾ ਚਾਹੀਦਾ। ਹੁਣ ਮਤਲਬ ਇੱਕ ਪਾਸੇ ਇੰਡੀਆ ਕਿਹੜੇ ਪਾਸਿਓਂ ਡੈਮੋਕ੍ਰੇਸੀ ਹੋ ਗਈ ਹੈ ਜੀ, ਉਹ ਤਾਂ ਇਲੈਕਟਰਲ ਆਟੋਕ੍ਰੇਸੀ ਹੈ ਕਿ ਵੀ ਜਿਸ ਕਿਸਮ ਦਾ ਹੋਇਆ, ਤੇ ਜਿਸ ਆਸਟ੍ਰੇਲੀਅਨ ਕਾਊਂਟਰ ਪਾਰਟ ਦੇ ਸਾਹਮਣੇ ਡੈਮੋਕ੍ਰੇਸੀ ਕਹਿ ਰਿਹਾ ਹੈ ਉਹ ਬ੍ਰਿਟਿਸ਼ ਮੋਨਾਰਕੀ ਦੇ ਥੱਲੇ ਹੈ, ਉਹ ਤਾਂ ਉਹਨਾਂ ਦਾ ਸਿਸਟਮ ਹੈ। ਲੇਕਿਨ ਮੈਸੇਜ ਉਹ ਇਹੀ ਦੇ ਹੈ, ਕਿਉਂਕਿ ਇਹ ਨੈਚੁਰਲ ਸਵਾਲ ਨਹੀਂ ਹੈ ਕਿਸੇ ਅਮਰੀਕਨ, ਆਸਟ੍ਰੇਲੀਅਨ ਜਾਂ ਬ੍ਰਿਟਿਸ਼ ਜਰਨਲਿਸਟ ਵੱਲੋਂ ਨਹੀਂ, ਉਹਨਾਂ ਦਾ ਹੀ ਜਿਹੜਾ ਜ਼ਰਖਰੀਦ ਜਰਨਲਿਸਟ ਹੈ ਉਸ ਤੋਂ ਪੁੱਛਵਾਇਆ ਜਾਂਦਾ ਹੈ। ਸੋ ਉਹ ਆਸਟ੍ਰੇਲੀਆ ਨੂੰ ਮੈਸੇਜ ਦੇਣਾ ਚਾਹੁੰਦਾ ਹੈ ਕਿ ਭਾਈ ਸਟੇ ਅਵੇ ਇਹਨਾਂ ਦੇ ਨਾਲ, ਕਿਉਂਕਿ ਜਿਹੜੀ ਐਕਟੀਵਿਟੀ ਹੈ ਇਸ ਵੇਲੇ ਆਸਟ੍ਰੇਲੀਆ ਦੀ ਸੋਇਲ ਦੇ ਉੱਤੇ ਵਿਦਨ ਦਾ ਲਾਅ, ਉਹ ਇਹਨਾਂ ਨੂੰ ਇੰਡੀਅਨਸ ਨੂੰ ਜਿਹੜੀ ਹੈ ਉਹ ਇਨ ਏ ਟਿਜ਼ੀ ਸਟੇਟ ਆਫ ਟਿਜ਼ੀ ਭੇਜ ਰਹੀ ਹੈ। ਪਰ ਅਮਿਊਜ਼ਿੰਗ ਪਾਰਟ ਨਹੀਂ, ਰਾਦਰ ਇਹ ਮਾਣ ਵਾਲੀ ਗੱਲ ਹੈ। ਔਰ ਸ਼ਾਇਦ ਮੈਨੂੰ ਵੀ ਇਹਨਾਂ ਦਾ ਬਹੁਤ ਸਾਰਿਆਂ ਦਾ ਅਹਿਸਾਸ ਨਹੀਂ ਸੀ, ਔਰ ਮੈਂ ਇਹ ਸ਼ੇਅਰ ਕਰਨ ਦੀ ਖੁਸ਼ੀ ਲੈ ਰਿਹਾ ਕਿ ਇੱਕ ਪਾਸੇ ਇੰਡੀਆ ਜਾਂ ਉਹਨਾਂ ਦਾ ਫੋਰਨ ਮਿਨਿਸਟਰ ਖਲੋ ਕੇ ਇਸ ਕਿਸਮ ਦਾ, ਜਿਹਨੂੰ ਇਹ ਸਮਝ ਨਹੀਂ ਹੈ ਕਿ ਜੇ ਡੈਮੋਕ੍ਰੇਸੀਜ਼ ਦੀ ਗੱਲ ਵੀ ਕਰਨੀ ਹੈ ਤਾਂ ਜਿਹੜਾ UN ਚਾਰਟਰ ਹੈ ਉਹ ਡੈਮੋਕ੍ਰੇਸੀਜ਼ ਵਾਲਿਆਂ ਨੇ, ਦੁਨੀਆ ਦੇ ਮੁਲਕਾਂ ਨੇ ਮਿਲ ਕੇ ਬਣਾਇਆ, ਰਾਈਟ ਆਫ ਸੈਲਫ ਡਿਟਰਮੀਨੇਸ਼ਨ ਉਹਦਾ ਰਾਈਟ ਹੈ। ਜੇ ਭਾਰਤ ਕਿਸੇ ਇੰਟਰਨੈਸ਼ਨਲ ਲਾਅ ਨੂੰ ਮੰਨਦਾ ਤੇ ਉਹਦੇ ਥੱਲੇ ਵੀ ਤੁਹਾਡਾ ਹੱਕ ਬਣਦਾ ਕੋਈ। ਹਾਂ, ਵਾਇਲੈਂਸ ਦੇ ਅਗੇਂਸਟ ਤਾਂ ਗੱਲ ਹੋ ਸਕਦੀ ਹੈ, ਪਰ ਰੈਫਰੈਂਡਮ ਤਾਂ ਵਾਇਲੈਂਟ ਨਹੀਂ ਹੁੰਦੇ, ਬੈਰਲ ਦੀ ਨੋਕ ਤੇ ਤਾਂ ਕਰਵਾਏ ਜਾ ਸਕਦੇ ਨੇ, ਜਿਵੇਂ ਰਸ਼ੀਆ ਨੇ 4 ਪ੍ਰੋਵਿੰਸਿਸ ਕਰਾਇਆ, ਉਹਨਾਂ ਨੂੰ ਕੋਈ ਇਲੀਗਲ UN ਜਨਰਲ ਅਸੈਂਬਲੀ ਕਹਿ ਸਕਦੀ ਹੈ। ਪਰ ਜਿੱਥੇ ਇੱਕ ਆਜ਼ਾਦਾਨਾ ਮੁਲਕ 'ਚ ਉੱਥੇ ਵਸਣ ਵਾਲੇ ਜਿਹੜੇ ਉਹਨਾਂ ਦੇ ਸ਼ਹਿਰੀ ਨੇ, ਉਹ ਫੈਸਲਾ ਕਰਦੇ ਨੇ ਕਿ ਅਸੀਂ ਬੈਕ ਹੋਮ ਆਪਣੇ ਹੋਮਲੈਂਡ 'ਚ ਕੀ ਸਟਰਕਚਰ ਚਾਹੁੰਦੇ ਹਾਂ, ਇਹਦੇ 'ਚ ਤਾਂ ਕਿਸੇ ਹਕੂਮਤ ਦੇ ਕੋਲ ਇੰਟਰਵੀਨ ਕਰਨ ਦਾ ਹੱਕ ਨਹੀਂ ਬਚਦਾ। ਹੁਣ ਇੱਕ ਪਾਸੇ ਇੰਡੀਅਨਸ ਦਾ ਇਹ ਪ੍ਰੈਸ਼ਰ ਹੈ ਆਸਟ੍ਰੇਲੀਆ ਦਾ, ਤੇ ਬੇਸ਼ੱਕ ਪਲਾਨ ਤਾਂ ਆਸਟ੍ਰੇਲੀਆ ਨੇ ਪਹਿਲਾਂ ਕੀਤਾ ਹੋਇਆ ਹੈ, ਲੇਕਿਨ ਅੱਜ ਜਿਹੜੀਆਂ ਮੈਂ ਖੁਸ਼ੀ ਦੇ ਨਾਲ ਇਹ ਸਾਂਝੀ ਕਰ ਰਿਹਾ ਕਿ ਇਹ ਆਸਟ੍ਰੇਲੀਆ ਦੇ ਵਿੱਚ ਹੀ ਹੋ ਰਿਹਾ ਹੈ, ਜਿਸ ਲੈਵਲ ਦੇ ਉੱਤੇ ਕਿ ਆਸਟ੍ਰੇਲੀਅਨ ਆਰਮੀ ਦੇ ਵਿੱਚ ਜਿਹੜੀ ਉਹਨਾਂ ਦੀ ਖਾਸ ਤੌਰ 'ਤੇ, ਔਰ ਮੈਂ ਆਪਣੀ ਟੈਕਨੀਕਲ ਟੀਮ ਨੂੰ ਕਹਾਂਗਾ ਕਿ ਕਿਉਂਕਿ ਇਹ ਉਹਨਾਂ ਦੇ 2 ਵੱਡੇ ਗੁਰਦੁਆਰਿਆਂ ਦੇ ਵਿੱਚ ਆਸਟ੍ਰੇਲੀਅਨ ਡਿਫੈਂਸ ਫੋਰਸਿਸ ਵੱਲੋਂ ਇਹ ਵੱਡੇ ਪੋਸਟਰ ਲਾਏ ਗਏ ਨੇ, ਔਰ ਉਹਨਾਂ ਦੀ ਟੀਮ ਉੱਥੇ ਆਏਗੀ। ਪਹਿਲਾਂ ਮੈਂ ਇਹ ਖਬਰ ਦਾ ਦੱਸਦਿਆਂ 13 ਬ੍ਰਿਗੇਡ ਇਜ਼ ਰਿਕਰੂਟਿੰਗ ਏ ਸਿੱਖ ਪਲਾਟੂਨ, ਕਿ ਉਹਨਾਂ ਦੀ ਬ੍ਰਿਗੇਡ ਦੇ ਵਿੱਚ 13 ਬ੍ਰਿਗੇਡ ਦੇ ਵਿੱਚੋਂ ਇੱਕ ਸਿੱਖ ਪਲਾਟੂਨ ਜਿਹੜੀ ਹੈ ਉਹ ਜਿਹੜੀ ਹੈ ਰਿਕਰੂਟ ਕਰ ਰਹੇ ਨੇ। ਇਨਫੋਰਮੇਸ਼ਨ ਸੈਸ਼ਨ ਇਹਦੇ ਬਾਰੇ ਹੋਏਗਾ ਕੈਨਿੰਗ ਵੇਲ ਗੁਰਦੁਆਰਾ, ਸੰਡੇ 13 ਨਵੰਬਰ ਨੂੰ 9:30 ਵਜੇ, ਔਰ ਫਿਰ ਜਿਹੜਾ ਬੈਨੇਟ ਸਪਰਿੰਗਸ ਗੁਰਦੁਆਰਾ ਸੰਡੇ 20 ਨਵੰਬਰ ਨੂੰ। ਜਿਹੜੇ 2 ਵੱਡੇ ਗੁਰਦੁਆਰੇ ਨੇ, ਕੈਨਿੰਗ ਵੇਲ ਗੁਰਦੁਆਰਾ 13 ਨਵੰਬਰ ਨੂੰ ਔਰ ਬੈਨੇਟ ਸਪਰਿੰਗ ਗੁਰਦੁਆਰਾ ਦੇ ਵਿੱਚ 20 ਨਵੰਬਰ ਨੂੰ ਜਿਹੜਾ ਉਹ ਇਨਫੋਰਮੇਸ਼ਨ ਸੈਸ਼ਨ ਕਿ ਜੀ ਆਓ ਭਰਤੀ ਦੇ ਲਈ, ਔਰ ਜਿਹੜਾ ਸਿੱਖ ਪਲਾਟੂਨ ਆਸਟ੍ਰੇਲੀਅਨ ਆਰਮੀ ਦੇ ਵਿੱਚ ਖੜੀ ਕੀਤੀ ਜਾ ਰਹੀ ਹੈ। ਔਰ ਜਿਹਨਾਂ ਲੋਕਾਂ ਨੇ ਫਸਟ ਵਰਲਡ ਵਾਰ ਦੀ ਹਿਸਟਰੀ ਪੜ੍ਹੀ ਹੈ, ਔਰ ਜਦੋਂ ਵੀ ਉਹ ਹੁੰਦਾ ਹੈ, ਕਿਉਂਕਿ ਜਿਹੜੀ ਗੈਲੀਪੋਲੀ ਵਾਰ ਅਤਾਤੁਰਕ, ਹਾਲਾਂ ਉਹ ਆਪਣੇ ਮੁਲਕ ਨੂੰ ਡਿਫੈਂਡ ਕਰ ਰਿਹਾ ਸੀ, ਲੇਕਿਨ ਜਿਹੜੀਆਂ ਮੈਕਸਿਮਮ ਕੈਜੂਅਲਟੀਜ਼ ਹੋਈਆਂ ਉਹਦੇ 'ਚ ਇੰਡੀਅਨ ਆਰਮੀ ਸਿੱਖ ਜਿਹੜੇ ਫੌਜੀਆਂ ਦੀ ਸੀ, ਔਰ ਆਸਟ੍ਰੇਲੀਅਨ ਵੀ, ਕਿਉਂਕਿ ਆਸਟ੍ਰੇਲੀਆ ਔਰ ਬ੍ਰਿਟਿਸ਼ ਆਰਮੀ ਜਿਹੜੀ ਹੈ ਉਹ ਸਾਈਡ ਬਾਈ ਸਾਈਡ ਲੜ ਰਹੀ ਸੀ ਅਗੇਂਸਟ ਜਿਹੜੀ ਹੈ ਉਹਨਾਂ ਦੀ ਫੌਜ ਦੇ ਆਟੋਮੈਨ ਐਮਪਾਇਰ ਦੀ। ਸੋ ਸਾਂਝਾ ਖੂਨ ਵੀ ਡੁੱਲਿਆ ਹੋਇਆ। ਸੋ ਆਸਟ੍ਰੇਲੀਆ ਦੇ ਵਿੱਚ ਜਦੋਂ ਵੀ ਫਸਟ ਵਰਲਡ ਵਾਰ ਜਾਂ ਗੈਲੀਪੋਲੀ ਨਾਲ ਦੇ ਸ਼ਹੀਦਾਂ ਦੀ ਗੱਲ ਹੁੰਦੀ ਹੈ ਤੇ ਸਿੱਖਾਂ ਨੂੰ ਬਰਾਬਰ ਸੈਲੂਟ ਕੀਤਾ ਜਾਂਦਾ ਹੈ, ਯੂਰਪ ਦੇ ਵਿੱਚ ਵੀ, UK 'ਚ ਵੀ ਔਰ ਆਸਟ੍ਰੇਲੀਆ 'ਚ ਵੀ।
ਔਰ ਇਹ ਜਿਹੜੀ ਟ੍ਰੈਡੀਸ਼ਨ ਹੈ ਕਿ ਭਾਈ ਉਹਨਾਂ ਨੇ ਨਾ ਸਿਰਫ ਸਿੱਖ ਪਲਾਟੂਨ ਨੂੰ ਉਹਨਾਂ ਨੇ ਗੁਰਦੁਆਰਿਆਂ 'ਚ, ਹੁਣ ਕੋਈ ਆਸਟ੍ਰੇਲੀਅਨ ਡਿਫੈਂਸ ਫੋਰਸਿਸ ਦੀ ਕੋਈ ਟੀਮ ਕਿਸੇ ਮਸਜਿਦ ਜਾ ਕੇ ਰਿਕਰੂਟ ਨਹੀਂ ਕਰਦੀ, ਕਿਸੇ ਮੰਦਿਰ 'ਚ ਨਹੀਂ ਜਾਂਦੀ, ਕਿਸੇ ਗਿਰਜੇ 'ਚ ਨਹੀਂ ਜਾਂਦੀ, ਕਿਸੇ ਬੁੱਧਿਸਟ ਮੋਨੈਸਟਰੀ 'ਚ ਨਹੀਂ ਜਾਂਦੀ। ਜੇ ਉਹ ਸਿੱਖਾਂ ਦੇ ਗੁਰਦੁਆਰੇ ਆਈ ਹੈ ਔਰ ਸਿੱਖ ਜਿਹੜੇ ਨੇ ਉਹਨਾਂ ਨੇ ਇੱਕ ਸਪੈਸ਼ਲ ਉਹਨਾਂ ਦੀ ਪਲਾਟੂਨ, ਔਰ ਕੱਲਾ ਇਹੀ ਨਹੀਂ, ਔਰ ਉਹਨਾਂ ਨੇ ਅਪੀਲ ਵੀ ਕੀਤੀ ਹੈ ਜੁਆਇਨ ਦਾ 13th ਬ੍ਰਿਗੇਡ ਲੋਕੇਸ਼ਨਸ ਇਨ, ਉਹਨਾਂ ਦੇ 4-5 ਥਾਵਾਂ ਦੀ ਲੋਕੇਸ਼ਨਸ ਦਿੱਤੀ ਹੋਈ ਆ ਉਹਨਾਂ ਨੇ, ਵਰਕ ਐਨ ਐਵਰੇਜ ਆਫ 70 ਡੇਜ਼ ਇਹ ਉਹ ਪੂਰਾ। ਔਰ ਮੈਂ ਜਦੋਂ ਇਹ ਇਨਕੁਆਇਰ ਕੀਤਾ ਵੀ ਕੀ ਇਹਦੇ 'ਚ ਸਿਰਫ ਆਸਟ੍ਰੇਲੀਅਨ ਜਿਹੜੇ ਸਿਟੀਜ਼ਨ ਸਿੱਖ ਨੇ ਉਹੀ ਭਰਤੀ ਹੋ ਸਕਦੇ ਨੇ, ਉਹਨਾਂ ਨੇ ਕਿਹਾ ਨਹੀਂ, ਆਸਟ੍ਰੇਲੀਆ ਨੇ ਜਿਹੜੇ ਜਿਨ੍ਹਾਂ ਨੂੰ ਇਹ PR ਲੈ ਲਈ ਹੈ, PR ਵਾਲਿਆਂ ਨੂੰ ਵੀ ਜਿਹੜਾ ਹੈ ਉਹਨਾਂ ਨੇ ਇਸ ਦੇ ਵਿੱਚ ਚਾਂਸ ਦੇਣੇ, ਔਰ ਇਸ ਦੇ ਵਿੱਚ ਪੂਰੇ ਵੇਰਵੇ ਨੇ। ਔਰ ਜਦੋਂ ਇਸ ਸਾਰੇ ਨੂੰ ਮੈਂ ਫਰਦਰ ਵੀਰ ਮਨਦੀਪ ਸਿੰਘ ਹੋਰਾਂ ਤੋਂ ਜਾਣਨਾ ਚਾਹਿਆ ਤੇ ਉਹਨਾਂ ਨੇ ਮੈਨੂੰ ਜਿਹੜੀ ਜਾਣਕਾਰੀ ਭੇਜੀ ਉਹ ਬੜੀ ਯੂਜ਼ਫੁਲ ਹੈ ਕਿ ਕਿਵੇਂ ਈਵਨ ਉਹਨਾਂ ਦੀ ਜਿਹੜੀ ਆਮ ਫੌਜ ਦੀ ਯੂਨੀਫਾਰਮ ਹੈ, ਉਸ ਯੂਨੀਫਾਰਮ ਦੇ ਵਿੱਚ ਉਹਨਾਂ ਦਾ ਹੈਟ ਹੈ, ਔਰ ਦਰਸ਼ਕ ਦੇਖ ਸਕਦੇ ਨੇ ਸਕਰੀਨ ਦੇ ਉੱਤੇ, ਔਰ ਉਸ ਦੇ ਵਿੱਚ ਉਹਨਾਂ ਨੇ, ਕਿਉਂਕਿ ਸਿੱਖਾਂ ਨੇ ਪੱਗ ਦੇ ਨਾਲ ਜਾਂ ਸਿੱਖ ਫੌਜ ਨੇ ਬਹਾਦਰੀ ਦੇ ਨਾਲ ਆਪਣੀ ਇੰਨੀ ਥਾਂ ਬਣਾਈ ਕਿ ਉਹਨਾਂ ਨੇ ਈਵਨ ਆਪਣੀ ਯੂਨੀਫਾਰਮ, ਸਿੱਖਾਂ ਨੂੰ ਤਾਂ ਫੁੱਲ ਸਕੇਲ ਦਸਤਾਰ 5 ਕਕਾਰਾਂ ਦੇ ਨਾਲ ਸਰਵ ਕਰਨ ਦਾ ਹੱਕ ਹੈ, ਲੇਕਿਨ ਜਿਹੜਾ ਉਹਨਾਂ ਦੀ ਡਿਫੈਂਸ ਫੋਰਸਿਸ ਦਾ ਆਮ ਡਰੈਸ ਹੈ, ਹੈਟ, ਉਹਦੇ 'ਚ ਵੀ ਉਹਨਾਂ ਨੇ ਇੱਕ ਜਿਹੜੀ ਹੈ ਲੈਦਰ ਦੀ ਸਟ੍ਰਿਪ ਜਿਹਦਾ ਨਾਂ ਹੀ ਪਗੜੀ ਹੈ, ਤਾਂ ਕਿ ਉਹਨਾਂ ਨੇ ਕਿਹਾ ਕਿ ਭਾਈ ਜਿਸ ਆਨਰ ਨਾਲ ਸਿੱਖ ਲੜਦੇ ਨੇ ਬੈਟਲ ਗਰਾਊਂਡ 'ਚ ਅਸੀਂ ਵੀ, ਔਰ ਉਹਦੇ 'ਚ ਉਹਨਾਂ ਨੇ ਇਹ ਵੇਰਵਾ ਭੇਜਿਆ ਦਾ ਪਗੜੀ ਇਨ ਦਾ ਆਸਟ੍ਰੇਲੀਅਨ ਪ੍ਰੈਸ, ਇਸ ਦੇ ਥੱਲੇ ਆਰਟੀਕਲ ਵੀ ਸੀ ਡਿਟੇਲ ਦੇ ਵਿੱਚ। ਔਰ ਇਹ ਜਿਹੜਾ 15th ਲੁਧਿਆਣਾ 6 ਦਾ ਰੋਲ ਕੀ ਸੀ, ਬੈਟਲ ਆਫ ਫੈਸਟਬਰਟ ਜਿਹੜੀ 8 ਜਨਵਰੀ 1916 ਨੂੰ ਐਡੀਲੇਡ ਦੀ ਇੱਕ ਪਬਲੀਕੇਸ਼ਨ ਦਾ ਕ੍ਰੋਨਿਕਲ 'ਚ ਛਪਿਆ। ਔਰ ਹੁਣ ਇਹ ਜਿਹੜਾ ਹੈਟ ਹੈ ਜਿਸ ਨੂੰ ਸਲਾਊਚ ਹੈਟ ਇਜ਼ ਆਰਗੂਏਬਲੀ one of the more distinctive pieces of Australian Army uniform. Most Australians easily recognize the upturned brim and the rising sun badge to be synonymous to the Australian diggers. ਇਹ ਉਹਨਾਂ ਦੀ ਆਸਟ੍ਰੇਲੀਅਨ ਲੈਗੇਸੀ ਹੈ ਜਿਸ ਦੇ ਵਿੱਚ upturned brim or rising sun ਹੈ। However, what is not as commonly known is that the slouch hat is incomplete without the pagadi. The cloth band that goes around the hat, as shown by itself in the picture on the right, darshak dekh sakde ne. Even less commonly known are the origins of the word pagadi. ਉਹਨੇ ਕਿਹਾ ਕਿ ਭਾਈ ਉਹ ਸਾਰੇ ਦੇ ਵਿੱਚ ਦੂਜਾ upturned brim or rising sun ਇਹਨਾਂ ਨੂੰ ਤਾਂ ਸਾਰੇ ਪਛਾਣਦੇ ਨੇ, ਪਰ ਇਹ ਜਿਹੜਾ ਪੱਗ ਦਾ ਜਿਹੜਾ ਕਲੋਥ ਬੈਂਡ ਹੈ ਉਸ ਯੂਨੀਫਾਰਮ ਦਾ ਹਿੱਸਾ ਹੈ, ਕਿਉਂਕਿ ਇਹ ਪਗੜੀ ਕੀ ਹੈ। ਫਿਰ ਉਹਨਾਂ ਨੇ ਅੱਗੋਂ ਡਿਫਾਈਨ ਸਿੱਖ ਪਗੜੀ, ਇਫ ਯੂ ਐਵਰ ਆਸਕਡ ਅ ਸਿੱਖ ਮੈਨ ਔਰ ਵੂਮਨ ਟੂ ਪੁਆਇੰਟ ਟੂ देयर ਪਗੜੀ, ਹੀ ਸ਼ੀ ਵੁੱਡ ਵਿਦਾਊਟ ਹੈਜ਼ੀਟੇਸ਼ਨ ਪੁਆਇੰਟ ਟੂ ਦਾ ਟਰਬਨ ਔਨ देयर ਹੈਡ। ਉਹ ਕਹਿਣਗੇ ਵੀ ਆਹ ਸਾਡੇ ਸਿਰ ਤੇ ਹੈ। ਦਿਸ ਇਜ਼ ਬਿਕੋਜ਼ ਦਾ ਵਰਡ ਪਗੜੀ ਇਜ਼ ਇਨ ਫੈਕਟ ਪੰਜਾਬੀ ਹਿੰਦੀ ਵਰਡ ਫॉर द turban. Most Sikhs originate from Punjab, literally the land of 5 rivers. The Sikh identity is rooted in part in the observance and maintenance of 5 articles. ਕਿ 5 ਜਿਹੜੇ ਸਾਡੇ ਕਕਾਰ ਨੇ ਉਹਨਾਂ 'ਚ ਸਿੱਖ ਆਈਡੈਂਟੀਟੀ ਪਗੜੀ, ਔਰ ਜਿਹੜੀ ਆਸਟ੍ਰੇਲੀਅਨ ਡਿਫੈਂਸ ਫੋਰਸਿਸ ਦਾ ਹੈਟ ਹੈ ਜਿਹੜਾ ਹਰ ਸੋਲਜਰ ਪਹਿਨਦਾ, ਸਿੱਖ ਤਾਂ ਆਪਣੀ ਦਸਤਾਰ ਸਜਾਉਂਦੇ ਨੇ, ਉਸ ਦੇ ਵਿੱਚ ਵੀ ਜਿਹੜਾ ਟਰਬਨ ਦਾ ਬੈਂਡ ਹੈ ਉਹਨੂੰ ਕਿਹਾ ਹੀ ਪਗੜੀ ਜਾਂਦਾ ਹੈ। ਸਪੈਲਿੰਗ ਕਿਉਂਕਿ ਰਾੜੇ ਦਾ ਸ਼ਬਦ ਨਹੀਂ ਹੈ ਅੰਗਰੇਜ਼ੀ ਦੇ ਵਿੱਚ, ਸੋ ਉਹਨੂੰ PUGREE ਕਹਿੰਦੇ ਨੇ। ਮੈਂ ਸਮਝਦਾ ਵੀ ਇਹ ਐਸ ਜੈ ਸ਼ੰਕਰ ਵੱਲੋਂ ਜਿਹੜਾ ਰੋਣ ਧੋਣ ਉੱਥੇ ਕੀਤਾ ਗਿਆ ਉਹਦੇ ਜਵਾਬ ਦੇ ਫੌਰਨ ਬਾਅਦ ਜਿਹੜਾ ਅਸੀਂ ਸਮਝਦੇ ਹਾਂ ਵੀ ਇਹ ਜਿਹੜੀਆਂ ਦੋਨੋਂ ਹੀ ਤਰੀਕਾਂ ਉਹਨਾਂ ਨੇ ਰੱਖੀਆਂ ਨੇ, 13 ਨਵੰਬਰ ਵੀ ਤੇ 20 ਨਵੰਬਰ ਵੀ। ਸੋ ਅਸੀਂ ਕਿਉਂਕਿ ਸਾਡੇ TV 84 ਦੇ ਵੱਡੀ ਗਿਣਤੀ 'ਚ ਵਿਊਅਰਸ ਆਸਟ੍ਰੇਲੀਆ 'ਚ ਵੀ ਨੇ, ਅਸੀਂ ਇਹ ਜ਼ੋਰਦਾਰ ਅਪੀਲ ਕਰਾਂਗੇ ਕਿ ਭਾਈ ਵੱਧ ਤੋਂ ਵੱਧ PR ਤਾਂ ਜਿਨ੍ਹਾਂ ਦੇ ਕੋਲ ਹੈ, ਸਿਟੀਜ਼ਨ ਨੇ, ਉਹ ਤਾਂ ਹੈ ਹੀ ਨੇ, ਉਹ ਜ਼ਰੂਰ ਆਸਟ੍ਰੇਲੀਅਨ ਇਸ ਯੂਨਿਟ ਨੂੰ, ਸਿੱਖ
ਪਲਾਤੂਨ ਨੂੰ ਜੁਆਇਨ ਕਰੋ ਬਿਲਕੁਲ। ਔਰ ਇਸ ਦੇ ਬਹੁਤ ਸਾਰੇ ਮਫਾਦ ਨੇ। ਤੁਸੀਂ ਆਪਣੀ ਵੱਖਰੀ ਹੋਂਦ ਵੀ ਔਰ ਇੱਕ ਇਹਦਾ ਲੌਂਗ ਟਰਮ ਮਫਾਦ ਕੀ ਹੋਏਗਾ ਉਸ ਬਾਰੇ ਅਸੀਂ ਗੱਲ ਨਹੀਂ ਕਰਨੀ ਨਹੀਂ ਚਾਹੁੰਦੇ। ਕਰ ਸਕਦੇ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।